MSP देना ते खरीद की कानूनी गारंटी करना तोमर साहब दो अलग अलग गल्लां ने। MSP तो नरमे कपाह ते भी है, MSP तो मूंगी ते भी है, MSP तो होर 24-25 फसलों ते है कि वो फसलां चक्कियां जांदियां ने जिस जिन्ना MSP हुंदा नहीं चक्कियां जांदियां। MSP तो मक्की ते भी है, MSP तो सरों ते भी है कि वो फसलां चक्कियां जांदियां ने नहीं, क्योंकि उन्हां ते खरीद की गारंटी है नहीं। फिर ये कहने कि जी जेकर तुहानूं इन्हां कानूनां ते यकीन नहीं गा ते तुसीं ऐं करो सुप्रीम कोर्ट जा वड़ो। साडे किसान कहंदे असीं सुप्रीम कोर्ट क्यों जाइए, ਅਸੀਂ ਤੁਹਾਨੂੰ ਚੁਣਿਆ, ਤੁਸੀਂ ਕਾਨੂੰਨ ਬਣਾਏ ਆ, ਅੱਜ ਤਾਂ ਤੁਹਾਡਾ ਵਿਰੋਧ ਕਰਾਂਗੇ, ਤੁਸੀਂ ਜਾਣਾ ਸੁਪਰੀਮ ਕੋਰਟ ਚੱਲ ਜਾਓ। ਇਹਨਾਂ ਦਾ ਕੀ ਮਤਲਬ ਸੀ? ਇਹ ਕਹਿ ਰਹੇ ਸੀਗੇ ਕਿ ਸੁਪਰੀਮ ਕੋਰਟ ਜਾਓਗੇ, ਉੱਥੇ ਬੈਠੇ ਰਹੋਗੇ, ਨਿਆਂ ਨੂੰ ਤਰਸੀ ਜਾਓਗੇ ਤੇ ਫਿਰ ਜਿੱਦੇ ਤੁਸੀਂ ਸੁਪਰੀਮ ਕੋਰਟ ਦਾ ਹੁਕਮ ਨਾ ਮੰਨਿਆ ਤੇ ਅਸੀਂ ਕਹਿ ਦੇਣਾ ਆ ਲਓ ਜੀ ਕਿਸਾਨ ਤਾਂ ਦੇਸ਼ ਵਿਰੋਧੀ ਹੈ। ਇਹ ਤਾਂ ਸੁਪਰੀਮ ਕੋਰਟ ਦੇ ਤਾਂ ਦੇਸ਼ ਦੀ ਸਿਖਰਲੀ ਅਦਾਲਤ ਤੋਂ ਵੀ ਬਾਗੀ ਹੋ ਗਿਆ। ਹੁਣ ਇਹਨਾਂ ਦਾ ਕੀ ਹੱਲ ਕਰਨਾ ਚਾਹੀਦਾ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਲੰਘੇ ਦਿਨੀ ਲੋਕ ਸਭਾ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਨਰਿੰਦਰ ਤੋਮਰ ਨੇ, ਉਹਨਾਂ ਨੇ ਇੱਕ ਦਾਅਵਾ ਕੀਤਾ ਕਿ ਅਸੀਂ ਜਿਹੜੀਆਂ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟ ਦੀਆਂ ਜਿਹੜੀਆਂ ਸਿਫਾਰਸ਼ਾਂ ਉਹਨਾਂ ਨੂੰ ਅਸੀਂ ਲਾਗੂ ਕਰ ਰਹੇ ਹਾਂ, ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਕਿ UPA ਸਰਕਾਰ ਵੇਲੇ ਜਿਹੜੀ ਖੇਤੀ ਸੁਧਾਰਾਂ ਬਾਰੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਆਈ ਸੀ, ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ NDA ਸਰਕਾਰ ਨੇ ਇਸ ਦੀਆਂ ਸਿਫਾਰਸ਼ਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਘੱਟੋ ਘੱਟ ਸਮਰਥਨ ਮੁੱਲ MSP ਉਤਪਾਦ ਦੀ ਲਾਗਤ ਤੋਂ 50% ਜ਼ਿਆਦਾ ਤੈਅ ਕਰ ਦਿੱਤਾ ਗਿਆ। ਤੋਮਰ ਨੇ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਹੈ ਜੋ ਵਾਪਸ ਲਏ ਗਏ ਆ, ਉਹਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਤੋਂ ਬਾਅਦ MSP ਸਮੇਤ ਕਈ ਮੁੱਦਿਆਂ ਦਾ ਅਧਿਐਨ ਕਰਨ ਲਈ ਕਮੇਟੀ ਬਣਾਈ ਹੈ, ਜਿਹਨੇ ਹੁਣ ਤੱਕ 30 ਤੋਂ ਲੈ ਕੇ 35 ਮੀਟਿੰਗਾਂ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਕਮੇਟੀ ਦੀਆਂ ਸਿਫਾਰਸ਼ਾਂ ਹਾਲੇ ਨਹੀਂ ਆਈਆਂ। ਉਹ ਪ੍ਰਸ਼ਨ ਕਾਲ ਦੇ ਦੌਰਾਨ ਕਾਂਗਰਸੀ ਮੈਂਬਰ ਅਧੀਰ ਰੰਜਨ ਚੌਧਰੀ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਉਹਨਾਂ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਨੇ 201 ਸਿਫਾਰਸ਼ਾਂ ਕੀਤੀਆਂ ਸਨ, ਇਹਨਾਂ ਦੇ ਵਿੱਚੋਂ 100 ਤੇ NDA ਸਰਕਾਰ ਕੰਮ ਕਰ ਰਹੀ ਹੈ, ਪਰ ਮੁੱਖ ਸਿਫਾਰਿਸ਼ MSP ਤੇ ਸੀ। ਸਵਾਮੀਨਾਥਨ ਨੇ ਕਿਹਾ ਹੈ ਕਿ ਲਾਗਤ ਤੇ 50% ਮੁਨਾਫਾ ਜੋੜ ਕੇ MSP ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਲੋਕ ਸਭਾ ਦੇ ਵਿੱਚ ਕਿਹਾ ਕਿ 2014 ਤੱਕ ਕਾਂਗਰਸ ਦੀ ਅਗਵਾਈ ਹੇਠਲੀ UPA ਸਰਕਾਰ ਸੀ। UPA ਸਰਕਾਰ ਵੇਲੇ ਇਸ ਸਿਫਾਰਿਸ਼ 'ਤੇ ਵਿਚਾਰ ਨਹੀਂ ਕੀਤਾ ਗਿਆ। ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਤਾਂ ਕਮਿਸ਼ਨ ਦੀ ਸਿਫਾਰਿਸ਼ 'ਤੇ ਕੰਮ ਸ਼ੁਰੂ ਹੋ ਗਿਆ। ਅੱਜ ਲਾਗਤ ਦਰ 'ਤੇ 50% ਲਾਭ ਜੋੜ ਕੇ MSP ਦਾ ਐਲਾਨ ਕੀਤਾ ਜਾਂਦਾ। ਇਹ ਦਾਅਵਾ ਉਹਨਾਂ ਨੇ ਲੋਕ ਸਭਾ ਦੇ ਵਿੱਚ ਕੀਤਾ। ਕੀ ਦਾਅਵਾ ਉਹਨਾਂ ਦਾ ਸਹੀ ਹੈ ਜਾਂ ਗਲਤ ਹੈ? ਆਪਣੇ ਦਾਅਵੇ ਦੇ ਵਿੱਚ ਉਹ ਕਹਿ ਰਹੇ ਨੇ ਕਿ 30 ਤੋਂ 35 ਬੈਠਕਾਂ ਇਸ ਕਮੇਟੀ ਜਿਹੜੀ ਬਣਾਈ ਗਈ ਹੈ ਉਹਦੇ ਕੀਤੀਆਂ ਨੇ। ਉਹਨਾਂ ਬੈਠਕਾਂ ਦੇ ਵਿੱਚ ਕਮੇਟੀ ਕਿਹੜੇ ਸਿੱਟੇ 'ਤੇ ਪਹੁੰਚੀ ਹੈ, ਕਮੇਟੀ ਨੇ ਕਿਹੜੀਆਂ ਸਿਫਾਰਸ਼ਾਂ ਕੀਤੀਆਂ ਨੇ, ਕਮੇਟੀ ਨੇ ਤੁਹਾਨੂੰ ਕੀ ਉਹਦੇ ਬਾਰੇ ਫੀਡਬੈਕ ਦਿੱਤੀ ਹੈ, ਕੀ ਮੰਤਰੀ ਸਾਹਿਬ ਇਹ ਦੱਸ ਸਕਦੇ ਆ? ਨਹੀਂ ਦੱਸਣਗੇ। ਇਹ ਉਹ ਸਰਕਾਰ ਹੈ ਜਿਹੜੀ ਸਰਕਾਰ ਕਿਸੇ ਵੇਲੇ ਖੇਤੀ ਕਾਨੂੰਨਾਂ ਦੀ ਬਾਬਤ ਸਰਕਾਰੀ ਜੇ ਬੰਦਿਆਂ ਨੂੰ ਇਕੱਠੇ ਕਰਕੇ ਕਹਿੰਦੇ ਕਿ ਜੀ ਇਹ ਤੁਸੀਂ ਐਂ ਕਰੋ, ਇਹ ਬੰਦੇ ਜਿਹੜੇ ਖੇਤੀ ਕਾਨੂੰਨਾਂ ਬਾਰੇ ਚੰਗੀ ਮੁਹਾਰਤ ਰੱਖਦੇ ਨੇ, ਤੁਸੀਂ ਇਹਨਾਂ ਤੋਂ ਪੁੱਛ ਲਓ। ਹੁਣ ਸਰਕਾਰੀ ਬੰਦਾ ਤਾਂ ਸਰਕਾਰੀ ਬੋਲੀ ਬੋਲੂਗਾ ਨਾ। ਫਿਰ ਇਹ ਕਹਿੰਦੇ ਕਿ ਜੀ ਜੇਕਰ ਤੁਹਾਨੂੰ ਇਹਨਾਂ ਕਾਨੂੰਨਾਂ 'ਤੇ ਯਕੀਨ ਨਹੀਂ ਗਾ ਤੇ ਤੁਸੀਂ ਐਂ ਕਰੋ ਸੁਪਰੀਮ ਕੋਰਟ ਜਾ ਵੜੋ। ਸਾਡੇ ਕਿਸਾਨ ਕਹਿੰਦੇ ਅਸੀਂ ਸੁਪਰੀਮ ਕੋਰਟ ਕਿਉਂ ਜਾਈਏ, ਅਸੀਂ ਤੁਹਾਨੂੰ ਚੁਣਿਆ, ਤੁਸੀਂ ਕਾਨੂੰਨ ਬਣਾਏ ਆ, ਅੱਜ ਤਾਂ ਤੁਹਾਡਾ ਵਿਰੋਧ ਕਰਾਂਗੇ, ਤੁਸੀਂ ਜਾਣਾ ਸੁਪਰੀਮ ਕੋਰਟ ਚੱਲ ਜਾਓ। ਇਹਨਾਂ ਦਾ ਕੀ ਮਤਲਬ ਸੀ? ਇਹ ਕਹਿ ਰਹੇ ਸੀਗੇ ਕਿ ਸੁਪਰੀਮ ਕੋਰਟ ਜਾਓਗੇ, ਉੱਥੇ ਬੈਠੇ ਰਹੋਗੇ, ਨਿਆਂ ਨੂੰ ਤਰਸੀ ਜਾਓਗੇ ਤੇ ਫਿਰ ਜਿੱਦੇ ਤੁਸੀਂ ਸੁਪਰੀਮ ਕੋਰਟ ਦਾ ਹੁਕਮ ਨਾ ਮੰਨਿਆ ਤੇ ਅਸੀਂ ਕਹਿ ਦੇਣਾ ਆ ਲਓ ਜੀ ਕਿਸਾਨ ਤਾਂ ਦੇਸ਼ ਵਿਰੋਧੀ ਹੈ। ਇਹ ਤਾਂ ਸੁਪਰੀਮ ਕੋਰਟ ਦੇ ਤਾਂ ਦੇਸ਼ ਦੀ ਸਿਖਰਲੀ ਅਦਾਲਤ ਤੋਂ ਵੀ ਬਾਗੀ ਹੋ ਗਿਆ। ਹੁਣ ਇਹਨਾਂ ਦਾ ਕੀ ਹੱਲ ਕਰਨਾ ਚਾਹੀਦਾ? ਤੇ ਜਿਹੜੀਆਂ ਮਗਰ ਸਰਕਾਰ ਦੇ ਲੱਗੇ ਸਮਰਥਕ, ਜਿਨ੍ਹਾਂ ਨੂੰ ਆਪਾਂ ਇੱਕ ਜਾਨਵਰ ਦੇ ਨਾਲ ਵੀ ਕਈ ਵਾਰੀ ਤੁਲਨਾ ਕਰ ਦਿੰਦੇ ਹਾਂ, ਉਹ ਕਹਿਣਗੇ ਜੀ ਇਹਨਾਂ ਨੂੰ ਤਾਂ ਜੇਲ੍ਹਾਂ 'ਚ ਸੁੱਟੋ ਹੁਣ। ਪਰ ਚਲੋ ਚੰਗਾ ਰਿਹਾ ਕਿ ਡੈਮੋਕ੍ਰੇਟਿਕ ਤਰੀਕਾ ਹੀ ਕਿਸਾਨਾਂ ਨੇ ਅਪਣਾਇਆ। ਤੇ ਉਦੋਂ ਵਾਅਦਾ ਕੀ ਕੀਤਾ ਗਿਆ ਸੀ? ਉਦੋਂ ਵਾਅਦਾ ਕੀਤਾ ਗਿਆ ਸੀਗਾ ਕਿ MSP ਦੇਵਾਂਗੇ। MSP ਦੇਣਾ ਤੇ ਖਰੀਦ ਦੀ ਕਾਨੂੰਨੀ ਗਾਰੰਟੀ ਕਰਨਾ ਤੋਮਰ ਸਾਹਿਬ ਦੋ ਅਲੱਗ-ਅਲੱਗ ਗੱਲਾਂ ਨੇ। MSP ਤਾਂ ਨਰਮੇ ਕਪਾਹ ਤੇ ਵੀ ਹੈ, MSP ਤਾਂ ਮੂੰਗੀ ਤੇ ਵੀ ਹੈ, MSP ਤਾਂ ਹੋਰ 24-25 ਫਸਲਾਂ ਤੇ ਹੈ ਕਿ ਉਹ ਫਸਲਾਂ ਚੱਕੀਆਂ ਜਾਂਦੀਆਂ ਨੇ ਜਿੰਨਾ MSP ਹੁੰਦਾ ਨਹੀਂ ਚੱਕੀਆਂ ਜਾਂਦੀਆਂ। MSP ਤਾਂ ਮੱਕੀ ਤੇ ਵੀ ਹੈ, MSP ਤਾਂ ਸਰੋਂ ਤੇ ਵੀ ਹੈ ਕਿ ਉਹ ਫਸਲਾਂ ਚੱਕੀਆਂ ਜਾਂਦੀਆਂ ਨੇ ਨਹੀਂ, ਕਿਉਂਕਿ ਉਹਨਾਂ 'ਤੇ ਖਰੀਦ ਦੀ ਗਰੰਟੀ ਹੈ ਨਹੀਂ। ਉਹਨਾਂ ਦੇ ਵਿੱਚ ਸਰਕਾਰ ਜਾਮਣ ਨਹੀਂ ਹੈ ਕਿਸਾਨ ਦੀ ਕਿ ਜੇ ਤੇਰੀ ਇਹ ਜਿਣਸ ਕਿਸੇ ਨੇ ਨਾ ਖਰੀਦੀ ਤਾਂ ਅਸੀਂ ਖਰੀਦਾਂਗੇ। MSP 'ਤੇ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਨੇ, ਇਹਨਾਂ 30 ਦੇ 35 ਦੇ ਵਿੱਚੋਂ ਕਿੰਨੀਆਂ ਕੀਤੀਆਂ ਨੇ? ਪਰ ਕੁਝ ਫੈਕਟ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ। 7 ਦਸੰਬਰ ਨੂੰ ਬਿਜ਼ਨਸ ਸਟੈਂਡਰਡ ਦੇ ਵਿੱਚ ਇੱਕ ਰਿਪੋਰਟ ਛਪੀ ਹੈ।
ਉਸ ਰਿਪੋਰਟ ਦੇ ਵਿੱਚ ਕੇਜਰੀਵਾਲ ਦਾਅਵਾ ਕਰਦੇ ਨੇ ਕਿ ਬੀਜੇਪੀ ਹੈਜ਼ ਟੋਲਡ ਐਸਸੀ ਸੁਪਰੀਮ ਕੋਰਟ ਇਟ ਵਾਂਟ ਟੂ ਇੰਪਲੀਮੈਂਟ ਸਵਾਮੀਨਾਥਨ ਰਿਪੋਰਟ, ਯਾਨੀ ਕਿ ਬੀਜੇਪੀ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਸਕਦੇ। ਇਹ 7 ਦਸੰਬਰ ਨੂੰ ਬਿਜ਼ਨਸ ਸਟੈਂਡਰਡ ਦੇ ਵਿੱਚ ਰਿਪੋਰਟ ਛਪੀ ਹੈ। 23 ਦਸੰਬਰ 2020 ਨੂੰ ਇੱਕ ਰਿਪੋर्ट दी वायर ਦੇ ਵਿੱਚ ਛਪੀ ਹੈ ਜਿਹਦੇ ਵਿੱਚ ਦਾਅਵਾ ਕੀਤਾ ਗਿਆ कि मोदी सरकार में स्वामीनाथन आयोग की 201 में से सिर्फ 25 सिफारिशों को ही लागू किया गया। ਹੁਣ ਤੁਸੀਂ ਕਹੋਗੇ ਪੰਜਾਬੀ ਰੇਡੀਓ ਇਸੇ ਹਿੰਦੀ 'ਚ ਕਦੋਂ ਦਾ ਹੋ ਗਿਆ? ਨਹੀਂ, ਕਿਉਂਕਿ ਇਹ ਹੈਡਲਾਈਨ ਹਿੰਦੀ ਦੇ ਵਿੱਚ ਸੀ ਤੇ ਇਸ ਕਰਕੇ ਤੁਸੀਂ ਸਹੀ ਸਮਝ ਲਓ, ਤੁਸੀਂ ਪੜ੍ਹ ਲਓ ਕਿ ਵਾਕਈ ਇਹ ਹੈਡਲਾਈਨ ਛਪੀ ਆ 23 ਦਸੰਬਰ 2020 ਨੂੰ ਦੀ ਵਾਇਰ ਇੱਕ ਅਦਾਰਾ ਵਾ ਉਹਦੇ ਵਿੱਚ। ਹੁਣ ਤੁਸੀਂ ਕਹੋਗੇ ਤੁਸੀਂ ਤਾਂ ਪੁਰਾਣੀਆਂ ਰਿਪੋਰਟਾਂ ਦਾ ਕੋਈ 2017 ਦੀ ਹੈ ਕੋਈ 2020 ਦੀ ਇਹਨਾਂ ਦਾ ਹਵਾਲਾ ਦੇ ਰਹੇ ਹੋ, ਪਰ ਕਿਸਾਨ ਤੱਕ ਇੱਕ ਵੈਬਸਾਈਟ ਹੈ ਜਿਸ ਤੇ ਇੱਕ ਆਰਟੀਕਲ ਛਪਿਆ 23 ਸਤੰਬਰ 2023 ਨੂੰ, ਯਾਨੀ ਕਿ ਲੰਘੇ ਮਹੀਨੇ ਆਪਾਂ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਖੜੇ ਆ, ਇਹ ਸਤੰਬਰ ਦੇ ਵਿੱਚ ਛਪਿਆ 23 ਸਤੰਬਰ 2023 ਨੂੰ। ਉਦੋਂ ਛਪਿਆ ਜਦੋਂ ਸਵਾਮੀਨਾਥਨ ਜੀ ਦਾ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਨੇ ਇਹ ਰਿਪੋਰਟਾਂ ਬਣਾਈਆਂ ਸਨ, ਜਿਨ੍ਹਾਂ ਨੇ ਕਮਿਸ਼ਨ ਬਣਾਇਆ ਸੀ ਜਿਨ੍ਹਾਂ ਦੇ ਨਾਮ ਦੇ ਉੱਤੇ, ਔਰ ਉਹ ਖੇਤੀ ਵਿਗਿਆਨੀ ਸਨ। ਹਾਲਾਂਕਿ ਹਰੀ ਕ੍ਰਾਂਤੀ ਮਾਡਲ ਉੱਤੇ ਆਪਾਂ ਹਮੇਸ਼ਾ ਡਿਬੇਟ ਕਰਦੇ ਹਾਂ ਕਿ ਇਹਨੇ ਆਖਿਰ ਦਿੱਤਾ ਕਿ ਪੰਜਾਬ ਦੇ ਸੰਦਰਭ ਤੇ ਜਦੋਂ ਆਪਾਂ ਵੇਖਦੇ ਹਾਂ। ਖੈਰ, ਉਹ ਕਹਿੰਦੇ ਕਿ ਉਹ ਕੀ ਕਹਿ ਰਿਹਾ ਅਸਲ ਦੇ ਵਿੱਚ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਜਦੋਂ ਸਵਾਮੀਨਾਥਨ ਜੀ ਦਾ ਦੇਹਾਂਤ ਹੋਇਆ ਤਾਂ ਜਿਹੜੀ ਕਿਸਾਨ ਤੱਕ ਵੈਬਸਾਈਟ ਹੈ ਇਹ ਕੀ ਕਹਿ ਰਹੀ ਹੈ 23 ਸਤੰਬਰ 2023 ਨੂੰ, ਸਵਾਮੀਨਾਥਨ ਆਯੋਗ ਦਾ ਜਿਹੜਾ MSP ਵਾਲਾ ਹਥਿਆਰ ਕਿਸਾਨਾਂ ਦੇ ਅੰਦੋਲਨ ਨੂੰ ਦੇ ਰਿਹਾ, ਧਾਰ ਕਿਉਂ ਲਾਗੂ ਨਹੀਂ ਕਰ ਰਹੀ MSP ਸਰਕਾਰ? ਉਹ ਕਹਿੰਦੇ ਕਿ ਸਰਕਾਰ ਨੇ ਹੁਣ ਤੱਕ ਸਵਾਮੀਨਾਥਨ ਜਿਹੜੀਆਂ ਕਮਿਸ਼ਨ ਦੀਆਂ ਸਭ ਤੋਂ ਮਹੱਤਵਪੂਰਨ ਸਿਫਾਰਿਸ਼ਾਂ ਸੀ C2+50% ਫਾਰਮੂਲੇ ਨੂੰ ਕਿਸਾਨਾਂ ਨੂੰ MSP ਦੇਣ ਦੇ ਲਈ ਕਿਹਾ ਸੀ, ਪਰ ਹੁਣ ਵਰਤਮਾਨ ਦੇ ਵਿੱਚ A2FL+50% ਜਿਹੜੇ ਫਾਰਮੂਲੇ ਦੇ ਤਹਿਤ ਜਿਹੜਾ ਉਹ ਫਸਲਾਂ ਦੇ ਭਾਅ ਤੈਅ ਕੀਤੇ ਜਾਂਦੇ ਆ। ਆਯੋਗ ਦੇ ਪਹਿਲੇ ਜਿਹੜੇ ਪ੍ਰਧਾਨ ਸੀਗੇ ਸੋਮਪਾਲ ਸ਼ਾਸਤਰੀ, ਇਹਨਾਂ ਦਾ ਇਹ ਵੱਡਾ ਬਿਆਨ ਸੀਗਾ। ਸੋਮਪਾਲ ਸ਼ਾਸਤਰੀ ਕੌਣ ਹੈ? ਸੋਮਪਾਲ ਸ਼ਾਸਤਰੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਰਹਿ ਚੁੱਕਿਆ। ਉਹਨਾਂ ਦਾ ਕਹਿਣਾ ਇਹ ਸੀਗਾ ਕਿ C2 ਜਿਹੜੀ ਲਾਗਤ ਆ ਉਹਦੇ ਆਧਾਰ ਤੇ ਹੀ MSP ਤੈਅ ਕੀਤੀ ਜਾਣੀ ਚਾਹੀਦੀ ਹੈ। ਗੱਲ ਜਦ ਕਿ ਜਿਹੜੀ ਸਾਡੀ ਸਰਕਾਰ ਹੈ ਜਿਹੜੀ ਕਹਿ ਰਹੀ ਹੈ ਕਿ ਅਸੀਂ MSP ਉੱਤੇ ਜਿਹੜੀਆਂ ਘੱਟੋ ਘੱਟ ਸਮਰਥਨ ਮੁੱਲ ਤੇ ਉਤਪਾਦ ਦੀ ਲਾਗਤ ਤੋਂ 50% ਜ਼ਿਆਦਾ ਤੈਅ ਕੀਤਾ ਹੈ। ਅਸਲ ਦੇ ਵਿੱਚ ਇਹ A2+FL ਇਹ C2 ਦੇ ਤਹਿਤ ਨਹੀਂ ਦੇ ਰਹੀ। A2+FL ਤੇ C2+50% ਇਹ ਦੋਨੇ ਟਰਮਸ ਦੇ ਵਿੱਚ ਬਹੁਤ ਫਰਕ ਹੈ। ਸੋ ਜਿਹੜੇ ਖੇਤੀਬਾੜੀ ਮੰਤਰੀ ਸਦਨ ਦੇ ਵਿੱਚ ਖੜ੍ਹ ਕੇ ਇਹ ਦਾਅਵਾ ਕਰ ਰਹੇ ਨੇ, ਉਹ 2013-14 ਦੇ ਵਿੱਚ ਵੀ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਾਂ ਜਿੰਨੀਆਂ ਵੀ ਉਹਦੀਆਂ ਸਿਫਾਰਿਸ਼ਾਂ ਉਹਨਾਂ ਨੂੰ ਲਾਗੂ ਕਰਾਂਗੇ। ਉਹ ਕਹਿੰਦੇ ਕਿ ਜੇਕਰ ਹੁਣ ਤੁਹਾਡੀ ਹੀ ਪਾਰਟੀ ਦੇ ਵਿੱਚ ਤੁਹਾਡੀ ਹੀ ਸਰਕਾਰ ਦੇ ਵਿੱਚ ਮੰਤਰੀ ਇਹ ਬਿਆਨ ਦੇ ਰਿਹਾ ਸੋਮਪਾਲ ਸ਼ਾਸਤਰੀ ਕਿ ਸਰਕਾਰ ਨੇ ਉਹ ਫਾਰਮੂਲਾ ਜਿਹੜਾ ਰეკਮੈਂਡ ਕੀਤਾ ਗਿਆ ਸੀ ਉਹਦੇ ਤਹਿਤ MSP ਨਹੀਂ ਦਿੱਤਾ, ਬਲਕਿ ਜਿਹੜਾ ਹੁਣ ਚੱਲ ਰਿਹਾ MSP ਉਹ ਇੱਕ ਹੋਰ ਫਾਰਮੂਲੇ ਦੇ ਤਹਿਤ ਹੈ। ਸੋ ਇੱਥੋਂ ਪਤਾ ਲੱਗਦਾ ਕਿ ਸਰਕਾਰ ਸਦਨ ਦੇ ਵਿੱਚ ਖੜ੍ਹ ਕੇ ਵੀ ਕਈ ਚੀਜ਼ਾਂ ਨੂੰ ਬਾਈਪਾਸ ਕਰ ਜਾਂਦੀ ਹੈ। ਹੁਣ ਸਭ ਤੋਂ ਵੱਡਾ ਸਰਕਾਰ ਨੂੰ ਸਵਾਲ ਇਹੀ ਹੈ ਕਿ ਜੇਕਰ ਤੁਸੀਂ ਕਮੇਟੀ ਬਣਾਈ ਹੈ ਤੇ ਕਮੇਟੀ ਦੀਆਂ ਸਿਫਾਰਿਸ਼ਾਂ ਤੁਸੀਂ ਕਹਿਣਾ ਕਿ ਹਾਲੇ ਆਈਆਂ ਨਹੀਂ, ਉਹ ਕਦੋਂ ਸਿਫਾਰਿਸ਼ਾਂ ਦੇਊਗੀ? ਕਿ ਕੋਈ ਟਾਈਮ ਬਾਉਂਡ ਕੀਤਾ ਹੋਇਆ? ਜੇਕਰ ਉਹਨੇ 30 ਤੋਂ 35 ਬੈਠਕਾਂ ਕੀਤੀਆਂ ਨੇ ਤੇ ਇਹਨਾਂ 30-35 ਬੈਠਕਾਂ ਦੇ ਵਿੱਚ ਉਹਨਾਂ ਨੇ ਸਿੱਟਾ ਕੀ ਕੱਢਿਆ? ਕਿ ਇਹਨਾਂ ਬੈਠਕਾਂ ਦੇ ਵਿੱਚ MSP ਜਾਂ ਖਰੀਦ ਦੀ ਗਰੰਟੀ ਬਾਰੇ ਕੋਈ ਜ਼ਿਕਰ ਹੋਇਆ, ਜਾਂ ਫਿਰ ਲੋਕ ਸਭਾ ਦੇ ਵਿੱਚ ਪ੍ਰਸ਼ਨ ਲੱਗ ਗਿਆ, ਉਹ ਪ੍ਰਸ਼ਨ ਦੇ ਜਵਾਬ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੀ ਅਸੀਂ ਜੀ ਆ ਕਰ ਰਹੇ ਹਾਂ। ਤੁਸੀਂ ਜੋ ਕਰ ਰਹੇ ਹੋ, ਸਰਕਾਰਾਂ ਦਾ ਕੰਮ ਇਕੱਲਾ ਹੀ ਦੱਸਣਾ ਨਹੀਂ ਹੁੰਦਾ ਕਿ ਅਸੀਂ ਕਰ ਰਹੇ ਹਾਂ। ਸਰਕਾਰਾਂ ਦਾ ਕੰਮ ਨਤੀਜੇ ਕੱਢ ਕੇ ਲੋਕਾਂ ਨੂੰ ਦਿਖਾਉਣਾ ਹੁੰਦਾ ਕਿ ਤੁਸੀਂ ਸਾਨੂੰ ਆਹ ਸਵਾਲ ਪੁੱਛਿਆ ਸੀ, ਅਸੀਂ ਇਹਦੇ ਤੇ ਆਹ ਕੰਮ ਕੀਤਾ ਤੇ ਉਹਦਾ ਸਿੱਟਾ ਨਿਕਲਿਆ ਤੇ ਆਹ ਰਿਜ਼ਲਟ ਤੁਹਾਡੇ ਸਾਹਮਣੇ ਹੈ। ਸੋ ਇਕੱਲੇ ਦਾਅਵੇ ਕਰੀ ਜਾਣਾ ਇੱਕ ਡਿਫਰੈਂਟ ਗੱਲ ਹੈ, ਪਰ ਅਸਲੀਅਤ ਦੇ ਵਿੱਚ ਜੋ ਚੀਜ਼ਾਂ ਵਾਪਰ ਰਹੀਆਂ ਉਹ ਇੱਕ ਅਲੱਗ ਮਸਲਾ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੇਂ ਪ੍ਰੋਗਰਾਮ।